ਬਿਸਮਿल्लाहिर्रहमानिर्रहीम ਤੇ अस्सलाम वालेकुम। 23 ਸਤੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਜ਼ਰਾ ਕਾਊਂਟਡਾਊਨ ਤੇ ਗੱਲ ਕਰ ਲਈਏ। 67 ਡੇ 67 ਦਿਨ 67 ਦਿਨ ਰਹਿੰਦੇ ਨੇ ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਵੇਖਦੇ ਹਾਂ ਕਿ ਫੀਲਡ ਮਾਰਸ਼ਲ ਸਾਹਿਬ ਜਾਂਦੇ ਨੇ ਜਾਂ ਉਹ ਆਂਦੇ ਨੇ ਵੀ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ, ਮੈਂ ਇੱਥੇ ਹੀ ਰਹਿਣਾ। ਉਹ ਬਹਰਹਾਲ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਲੇਕਿਨ ਪਹਿਲੀ ਖਬਰ, ਅੱਜ ਮੰਗਲ ਦਾ ਦਿਹਾੜ ਹੈ, ਇਮਰਾਨ ਖਾਨ ਸਾਹਿਬ ਦੀ ਮੁਲਾਕਾਤ ਵੀ ਹੁੰਦੀ ਹੈ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਦੜਾ ਦੜ ਜਿਹੜਾ ਉਹ ਅਦਾਲਤੀ ਪੇਸ਼ੀਆਂ ਵੀ ਪੈ ਰਹੀਆਂ ਨੇ। ਉਹਨਾਂ ਨੂੰ ਤੋਸ਼ਾਖਾਨਾ 2 ਦੇ ਕੇਸ ਦੇ ਵਿੱਚ ਸਜ਼ਾ ਦੇਣ ਦੀ ਮੁਕੰਮਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲ ਅਲੱਗ ਹੈ ਕਿ ਜਿਹੜੇ 2 ਗਵਾਹ ਫੌਜ ਵੱਲੋਂ ਪੇਸ਼ ਕੀਤੇ ਗਏ ਸਨ, ਮੀਨ ਫੌਜ ਵੱਲੋਂ ਜਦੋਂ ਮੈਂ ਆਉਂਦਾ ਤੇ ਕਿਉਂਕਿ ਉਹ ਫੌਜੀ ਵਰਦੀ 'ਚ ਸਨ ਇਸ ਵਾਸਤੇ, ਬਾਕੀ ਫੌਜ ਦੇ ਇਦਾਰੇ ਨੇ ਤਾਂ ਨਹੀਂ ਕੀਤੇ ਤੇ ਜਿਹੜੇ ਉੱਤੇ ਫੀਲਡ ਮਾਰਸ਼ਲ ਸਾਹਿਬ ਤੇ ਉਹਨਾਂ ਦੇ ਸਾਥੀ ਜਨਰਲ ਨੇ ਉਹਨਾਂ ਨੇ, ਬਾਕੀ ਸਾਰੀ ਫੌਜ ਦਾ ਕੀ ਲੈਣ ਦੇਣਾ ਇਹਦੇ 'ਚ। ਬਹਰਹਾਲ ਉਹਨਾਂ ਨੂੰ ਇੱਕ ਤਾਂ ਕਰਨਲ ਸਾਹਿਬ ਸਨ ਜਿਹੜੇ ਯੂਨੀਫਾਰਮ 'ਚ ਹੀ ਸਨ ਤੇ ਇੱਕ ਬ੍ਰਿਗੇਡੀਅਰ ਸਾਹਿਬ ਸਨ, ਉਹਨਾਂ ਦੀ ਵੀ ਗਵਾਹੀ ਜਿਹੜੀ ਹੈ ਉਸ ਤੋਂ ਬਾਅਦ ਇਹੀ ਨਤੀਜਾ ਨਿਕਲਿਆ ਹੈ ਕਿ ਤਮਾਮ ਡਾਕੂਮੈਂਟ ਪੂਰੇ ਸਨ, ਸਾਰੇ ਦੇ ਸਾਰੇ ਕਾਗਜ਼ਾਤ ਉਹ ਪੂਰੇ ਸਨ ਤੇ ਇਮਰਾਨ ਖਾਨ ਸਾਹਿਬ ਦੇ ਉੱਤੇ ਕੋਈ ਕਿਸੇ ਕਿਸਮ ਦੀ ਸ਼ਾਮ ਜਿਹੜੀ ਹੈ ਉਹ ਪ੍ਰੂਵ ਇਹਦੇ 'ਚੋਂ ਨਹੀਂ ਹੋ ਸਕਦੀ। ਜਿਹੜਾ ਉੱਥੇ ਸਿਵਿਲੀਅਨ ਗਵਾਹ ਪੇਸ਼ ਕੀਤਾ, ਜਿਹੜਾ ਤੁਸੀਂ ਆਖੋ ਕਿ ਸਿਵਿਲੀਅਨ ਅਫਸਰ ਸੀ, ਉਹਨੇ ਆ ਕੇ ਆਖਿਆ ਕਿ ਜੀ ਮੈਨੂੰ ਧੱਕੇ ਨਾਲ ਗਵਾਹੀ ਲਈ ਲਿਆਂਦਾ, ਪ੍ਰੈਸ਼ਰ ਦੇ ਕੇ ਗਵਾਹੀ ਲਈ ਲਿਆਂਦਾ, ਮੇਰਾ ਇਸ ਗਵਾਹੀ ਦੇ ਨਾਲ ਕੋਈ ਲੈਣ ਦੇਣ ਨਹੀਂ, ਮੇਰਾ ਜਿਹੜਾ ਐਫੀਡੇਵਿਟ ਜਮ੍ਹਾਂ ਕਰਵਾਇਆ ਉਹ ਝੂਠਾ ਹੈ। ਇਮਰਾਨ ਖਾਨ ਸਾਹਿਬ ਦੇ ਖਿਲਾਫ ਜਿਹੜੀ ਮੇਰੇ ਕੋਲ ਗਵਾਹੀ ਦਵਾਈ ਗਈ ਹੈ ਉਹ ਕੁੱਟ ਪਿੰਨ ਕੇ, ਨੱਪ ਪਿੰਨ ਕੇ ਕਰਵਾਈ ਗਈ ਹੈ। ਮੈਂ ਆਪਣੀ ਹੋਸ਼ੋ ਆਵਾਜ਼ ਦੇ ਵਿੱਚ ਨਹੀਂ ਸਮਝਦਾ ਕਿ ਇਮਰਾਨ ਖਾਨ ਸਾਹਿਬ ਨੇ ਕੁਝ ਵੀ ਗਲਤ ਕੀਤਾ। ਮੈਂ ਇਹਨਾਂ ਦੇ ਖਿਲਾਫ ਗਵਾਹੀ ਨਹੀਂ ਦੇਣਾ ਚਾਹੁੰਦਾ। ਉਹਨੇ ਹੱਥ ਖੜੇ ਕਰ ਦਿੱਤੇ। ਕੇਸ ਤੇ ਉੱਥੇ ਮੁੱਕ ਗਿਆ ਸੀ ਜਿਸ ਵੇਲੇ ਉਹਨੇ ਆਖ ਦਿੱਤਾ ਕਿ ਸਾਰਾ ਕੁਝ ਝੂਠਾ ਹੈ ਤੇ ਮੇਰੇ ਕੋਲੋਂ ਧੱਕੇ ਨਾਲ ਗਵਾਹੀ ਦਵਾਈ ਗਈ ਹੈ। ਅਗਰ ਕੋਈ ਵੀ ਜੱਜ ਉੱਥੇ ਇਮਾਨਦਾਰ ਖਲੋਤਾ ਹੁੰਦਾ ਤੇ ਉਹ ਆਂਦਾ ਵੀ ਕੇਸ ਮੁੱਕ ਗਿਆ, ਇਹ ਤੁਹਾਡਾ ਸਟਾਰ ਵਿਟਨੈਸ ਸੀ, ਪ੍ਰਾਈਮ ਗਵਾਹ ਸੀ ਤੁਹਾਡਾ, ਇਹਨੇ ਕੇਸ ਮੁਕਾ ਦਿੱਤਾ। ਲੇਕਿਨ ਬਹਰਹਾਲ ਕੇਸ ਗਾਂਹ ਵੀ ਚਲਾਇਆ ਗਿਆ। ਹੋਰ ਵੀ ਗਵਾਹਾਂ ਦੇ ਜਿਹੜੀਆਂ ਨੇ ਉਹ ਸ਼ਹਾਦਤਾਂ ਵਗੈਰਾ ਲਈਆਂ ਗਈਆਂ ਨੇ। ਇਹ ਹੀ ਸਾਡੇ ਕੋਲ ਇਤਲਾਹ ਹੈ ਕਿ ਕਿਉਂਕਿ ਇਮਰਾਨ ਖਾਨ ਸਾਹਿਬ ਦੇ ਉੱਤੇ ਜਿਹੜੇ ਦੂਜੇ ਸਾਰੇ ਕੇਸ ਬਣਾਏ ਸਨ ਉਹ ਝੂਠੇ ਸਨ, ਉਹਨਾਂ ਨੇ ਫਾਰਿਗ ਹੋ ਜਾਣਾ। ਔਰ ਇਹਨਾਂ ਨੂੰ ਪਤਾ ਹੈ, ਉਹ ਚੇਤੇ ਕਰੋ ਕਿ ਜਿਹੜਾ ਦੂਸਰੇ ਪਾਸੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਜਦੋਂ ਦੇ ਜਸਟਿਸ ਸਰਫਰਾਜ਼ ਡੋਗਰ ਸਾਹਿਬ ਨੂੰ ਲੈ ਕੇ ਆਏ ਨੇ ਤੇ ਉਹ ਕੋਈ ਵੀ ਕੇਸ ਸੁਣ ਕੇ ਨਹੀਂ ਰਾਜ਼ੀ ਇਮਰਾਨ ਖਾਨ ਦਾ। ਉਹਨਾਂ ਨੇ ਲਾਈਆਂ ਹੀ ਨਹੀਂ ਅਪੀਲਾਂ, ਹੁਣ ਉਹਨਾਂ ਨੇ ਲਾ ਛੱਡੀਆਂ ਨੇ। ਮੇਰੇ ਖਿਆਲ 26 ਤਾਰੀਖ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੂਜੇ ਪਾਸੇ ਤੋਸ਼ਾਖਾਨਾ 2 ਦੇ ਵਿੱਚ ਫਿਰ 10 ਸਾਲ ਦੀ ਸਜ਼ਾ ਇਮਰਾਨ ਖਾਨ ਨੂੰ ਤੇ ਬੁਸ਼ਰਾ ਬੀਬੀ ਨੂੰ ਦੇਣ ਦੀਆਂ ਤਿਆਰੀਆਂ ਕਰ ਰਹੇ ਨੇ। ਕੇਸ ਮੈਂ ਦੱਸਿਆ ਮੁੱਕ ਗਿਆ ਪਰ ਉਸ ਦੇ ਬਾਵਜੂਦ ਜੱਜ ਚਲਾ ਰਿਹਾ ਕਿਉਂਕਿ ਉਹਨੂੰ ਉਤੋਂ ਕਰਨਲ ਸਾਹਿਬ ਦਾ ਹੁਕਮ ਹੈ ਕਿ ਬਈ ਹਰ ਸੂਰਤ ਸਜ਼ਾ ਦੇਣੀ ਹੈ। ਜਦੋਂ ਇੱਧਰੋਂ ਸਜ਼ਾ ਹੋ ਜਾਏਗੀ ਤੇ ਉੱਧਰੋਂ ਦੂਜੀ ਸਜ਼ਾ ਨੂੰ ਮੁਲਤਵੀ ਕਰ ਦੇਣਗੇ। ਮਕਸਦ ਇੱਕੋ ਹੀ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ ਦੇ ਵਿੱਚ ਰੱਖਣਾ। ਇਹੀ ਲੰਡਨ ਪਲਾਨ ਸੀ ਤੇ ਇਹ ਹੀ ਅੱਗੋਂ ਦੇ ਪਲਾਨ ਨੇ। ਤੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਕਿ ਨਵਾਜ਼ ਸ਼ਰੀਫ ਸਾਹਿਬ ਹਸਪਤਾਲ ਲੰਮੇ ਪਏ ਨੇ ਜਾ ਕੇ, ਉਹ ਮਿਲਣਾ ਨਹੀਂ ਚਾਹੁੰਦੇ ਫੀਲਡ ਮਾਰਸ਼ਲ ਨੂੰ। ਔਰ ਦੇਖਦੇ ਹਾਂ ਕਿ ਅੱਗੇ ਮਾਮਲਾਤ ਜਿਹੜੇ ਨੇ ਕਿਸ ਤਰਫ ਤੁਰਦੇ ਨੇ। ਉਹ ਜਦੋਂ ਸਾਡੇ ਕੋਲ ਕੋਈ ਖਬਰ ਆਈ ਪੱਕੀ ਉਦੋਂ ਤੁਹਾਡੇ ਸਾਹਮਣੇ ਰੱਖਾਂਗੇ। ਬਹਰਹਾਲ ਇਹ ਸੂਰਤ ਹਾਲ ਹੈ ਤੇ ਅੱਜ ਇਮਰਾਨ ਖਾਨ ਸਾਹਿਬ ਦੀ ਫਿਰ ਪੇਸ਼ੀ ਹੈ। ਅੱਜ ਫਿਰ ਅਡਿਆਲਾ ਜੇਲ੍ਹ ਦੇ ਸਾਹਮਣੇ ਜ਼ਾਹਿਰ ਹੈ ਫੈਮਿਲੀ ਦੀ ਮੁਲਾਕਾਤ ਵੀ ਹੁੰਦੀ ਹੈ ਤੇ ਦੇਖਦੇ ਹਾਂ ਕਿ ਅੱਜ ਸਾਡੇ ਕਿੰਨੇ ਕੁ MP ਉੱਥੇ ਅੱਪੜਦੇ ਨੇ। ਆਲੀਆ ਹਮਜ਼ਾ ਸਾਹਿਬਾ ਨੇ ਵੈਸੇ 101 ਜਿਹੜੇ MPs ਨੇ ਉਹਨਾਂ ਸਾਰਿਆਂ ਨੂੰ ਤਾਦਾਦ ਜਿਹੜੀ ਹੈ ਤਾਕੀਦ ਕੀਤੀ ਹੈ ਕਿ ਸਾਰੇ ਉੱਥੇ ਪਹੁੰਚੋ। ਆਵਾਮ ਪੂਰੀ ਨਜ਼ਰ ਰੱਖੀ ਬੈਠੀ ਹੈ। ਆਵਾਮ ਵੀ ਹੁਣ ਪੂਰੀ ਬੈਟਰੀ ਜਦੋਂ ਤਾਰ 'ਚ ਹੁੰਦੀ ਨਾ ਮਾਰ ਕੇ ਬੈਠੀ ਹੈ। ਜਿਹੜਾ ਅੱਗੇ ਪਿੱਛੇ ਹੋਇਆ ਫਿਰ ਆਵਾਮ ਉਹਦੀ ਆਪੇ ਹੀ ਦੁਰਗਤ ਬਣਾਏਗੀ। ਵੇਖਦੇ ਉੱਥੇ ਕਿਹੜਾ ਅੱਪੜਦਾ ਤੇ ਕਦੋਂ ਅੱਪੜਦਾ। ਅੱਗੇ ਚੱਲਦੇ ਹਾਂ ਜੀ। ਇਹ ਗੱਲ ਤਾਂ ਹੋ ਗਈ। ਜ਼ਰਾ ਕ੍ਰਿਕਟ ਦਾ ਵੀ ਹਿਸਾਬ ਕਿਤਾਬ ਲੈ ਲਈਏ ਕਿਉਂਕਿ ਇੰਡੀਆ ਨੇ ਪਾਕਿਸਤਾਨ ਨੂੰ ਚੰਗਾ ਪੰਜਾ ਫਿੱਟ ਕੀਤਾ ਤੇ ਮੈਂ ਨਾ ਪੰਜਾ ਫਿੱਟ ਕੀਤਾ। ਪੰਜਾ ਇਸ ਤੋਂ ਵੀ ਪਿਛਲੇ 4-5 ਮੈਚ ਉਹਨਾਂ ਨੇ ਲਗਾਤਾਰ ਸਾਨੂੰ ਹਰਾਏ ਨੇ ਤੇ ਉਹ ਹੁਣ ਕੁਟਾਪਾ ਚਾੜਦੇ ਨੇ। ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਕਪਤਾਨ ਹੈ ਉਹਨੇ ਕਿਹਾ ਵੀ ਇਹ ਤਾਂ ਉਹਨਾਂ ਦੇ ਕੋਲੋਂ ਆਖਿਆ ਨਾ ਵੀ ਇਹ ਤਾਂ ਤੁਹਾਡੀ ਇੱਕ ਰਵਾਇਤੀ ਇੱਕ ਦੂਜੇ ਦੇ ਨਾਲ ਇੱਕ ਮੁਖਾਲਫਤ ਹੈ ਜਾਂ ਰਵਾਇਤੀ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਹੋ ਕ੍ਰਿਕਟ ਦੇ ਵਿੱਚ। ਉਹਨਾਂ ਕਿਹਾ ਨਹੀਂ, ਇਹ ਹੁਣ ਰਵਾਇਤੀ ਦੁਸ਼ਮਣੀ ਨਹੀਂ ਹੈਗੀ ਕਿਉਂਕਿ ਅਗਰ 4-5 ਦਾ ਮੁਕਾਬਲਾ ਹੋਵੇ ਕਿ 5 ਅਸੀਂ ਜਿੱਤੀਏ 4 ਉਹ ਜਿੱਤਣ ਜਾਂ 3-5 ਦਾ ਵੀ ਹੋਵੇ ਤਾਂ ਤੁਸੀਂ ਆਖ ਸਕਦੇ ਹੋ। ਉਹਨਾਂ ਕਿਹਾ ਅਗਰ 18-1 ਦਾ ਹੈ ਤਾਂ ਫਿਰ ਕਾਹਦਾ ਰਵਾਇਤੀ। ਅਗਰ 18 ਮੈਚ ਅਸੀਂ ਜਿੱਤੇ 1 ਉਹ ਜਿੱਤੇ ਨੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੀ ਕੋਈ ਨਹੀਂ। ਉਹਨਾਂ ਦੂਸਰੇ ਲਫ਼ਜ਼ਾਂ 'ਚ ਆਖਿਆ भी ये इस काबिल ही नहीं कि साढ़े हुण दुश्मन भी कहलाउण, साडा इन्हां नाल मुकाबला ही कोई नहीं। मुझे ऐसा लगता है कि आप लोगों को ये क्वेश्चन पूछने बंद कर देना चाहिए अभी राइवलरी के ऊपर, बिकॉज राइवलरी मेरे हिसाब से अगर 2 टीमें 15-20 मैच खेल रही हैं और उसमें अगर 7 ऑल है या 8-7 से कोई आगे चल रहा है तो उसको
अच्छा क्रिकेट खेलना बोलते हैं और उसको राइवलरी बोलते हैं। अब 13-0, 10-1, मुझे पता नहीं क्या स्टैट है, बट दिस इज़ नॉट अ राइवलरी एनी मोर। ਇੱਥੋਂ ਤੱਕ ਲਿਆਂਦਾ ਸੀ ਆਪਣੇ ਆਪ ਨੂੰ ਕਿਸ ਤਰ੍ਹਾਂ। ਅੱਜ ਇੱਕ ਸਾਡੇ ਜਰਨੈਲਾਂ ਦਾ ਜਿਹੜਾ ਇੱਕ ਟਾਊਟ ਕਿਸਮ ਦਾ ਅਕਾਊਂਟ ਹੈ ਟਵਿੱਟਰ ਦੇ ਉੱਤੇ, ਉਹਨਾਂ ਨੇ ਪੁੱਛਿਆ ਵੀ ਪਾਕਿਸਤਾਨ ਦੀ ਕ੍ਰਿਕਟ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ, ਮਸ਼ਵਰੇ ਦਿਓ ਟਵਿੱਟਰ 'ਤੇ। ਅਤੇ ਮੈਂ ਮਸ਼ਵਰਾ ਇਹ ਹੀ ਦਿੱਤਾ ਵੀ ਖੇੜਿਆਂ ਦੇ ਨਾਲ ਲੈ ਜਾਓ, ਫੀਲਡ ਮਾਰਸ਼ਲ ਸਾਹਿਬ ਨੂੰ 29 ਨਵੰਬਰ ਨੂੰ ਰਿਟਾਇਰ ਕਰ ਦਿਓ, ਪਾਕਿਸਤਾਨ ਦੀ ਕ੍ਰਿਕਟ ਬਿਹਤਰ ਹੋ ਜਾਏਗੀ, ਹਰ ਸ਼ੈ ਬਿਹਤਰ ਹੋ ਜਾਏਗੀ। ਹਰ ਬਿਮਾਰੀ ਦਾ, ਜਿਵੇਂ ਹਰ ਬਿਮਾਰੀ ਦੀ ਮਾਂ ਇੱਕੋ ਹੀ ਬਿਮਾਰੀ ਹੁੰਦੀ ਹੈ, ਔਰ ਤੁਸੀਂ ਵੇਖ ਹੀ ਚੁੱਕੇ ਹੋ ਪਾਕਿਸਤਾਨ ਦੀ, ਸਾਰੇ ਪਾਕਿਸਤਾਨ ਦੇ ਵਿੱਚ ਕੰਧਾਂ ਦੇ ਉੱਤੇ ਲਿਖਿਆ ਹੈ, ਅਤੇ ਹਰ ਬੰਦਾ ਹੀ ਦੂਜਾ ਜਿਹੜਾ ਕੰਧਾਂ 'ਤੇ ਲਿਖੀ ਫਿਰਦਾ ਇਲਾਜ। ਉਸੇ ਤਰੀਕੇ ਨਾਲ ਹਰ ਮਸਲੇ ਦਾ ਇੱਕੋ ਹੀ ਇਲਾਜ ਹੈ ਕਿ ਐਕਸਟੈਂਸ਼ਨ ਵਾਲਾ ਮਾਮਲਾ ਮੁੱਕੇ ਅਤੇ ਆਰਮੀ ਚੀਫ ਜਿਹੜਾ ਉਹ ਆਇਨ ਦੇ ਅੰਦਰ ਰਹਿੰਦਿਆਂ ਹੋਇਆਂ ਜਿਹੜਾ ਉਹਦਾ ਕੰਮ ਹੈ 3 ਸਾਲ ਦੀ ਆਪਣੀ ਨੌਕਰੀ ਕਰੇ ਅਤੇ ਘਰ ਜਾਏ, ਔਰ ਨੌਕਰੀ ਵੀ ਉਹਦੀ ਦਿਫਾਅ ਨਾਲ ਰਿਲੇਟਡ ਹੋਣੀ ਚਾਹੀਦੀ। ਆਹ ਨਹੀਂ ਜਿਹੜਾ ਝੂਟੇ ਲੈਂਦਾ ਫਿਰਦਾ, ਕਦੀ ਜਹਾਜ਼ 'ਤੇ ਇੱਧਰੋਂ ਬਹਿ ਕੇ ਅਤੇ ਉੱਧਰ ਹੂਟੇ ਲੰਮੇ ਲੈਣੇ ਨੇ, ਅਤੇ ਕਦੀ ਉੱਧਰੋਂ ਉੱਧਰ। ਅਤੇ ਆਰਮੀ ਚੀਫ ਤਾਂ ਹੁਣ ਪਾਕਿਸਤਾਨ 'ਚ ਟਿਕਦਾ ਹੀ ਘੱਟ ਹੈ, ਬਾਹਰ ਹੀ ਚੜ੍ਹਿਆ ਫਿਰਦਾ ਜਹਾਜ਼ਾਂ ਦੇ ਉੱਤੇ ਹਰ ਵੇਲੇ, ਤੁਸੀਂ ਵੇਖਦੇ ਹੋ। ਇਹ ਵੀ ਪਹਿਲਾਂ ਪਾਕਿਸਤਾਨ 'ਚ ਕਿਸੇ ਨੇ ਨਹੀਂ ਸੀ ਵੇਖਿਆ ਜੋ ਹੁਣ ਚੱਲ ਰਿਹਾ। ਬਹਰਹਾਲ ਇਹਦਾ ਵੀ ਕੋਈ ਨਾ ਕੋਈ ਨਤੀਜਾ ਨਿਕਲ ਆਏਗਾ ਕਿਸੇ ਵੇਲੇ, ਜਦੋਂ ਬੰਦਾ ਜ਼ਾਹਿਰ ਹੈ ਬਹੁਤਾ ਹਵਾਵਾਂ 'ਚ ਉੱਡਦਾ ਹੈ ਅਤੇ ਫਿਰ ਨਤੀਜੇ ਤਾਂ ਨਿਕਲਦੇ ਹੀ ਨੇ, ਤੁਹਾਨੂੰ ਪਤਾ। ਇਹਦਾ ਵੀ ਮੈਨੂੰ ਲੱਗਦਾ ਕੋਈ ਨਾ ਕੋਈ ਨਤੀਜਾ ਨਿਕਲੇਗਾ, ਕਿਉਂਕਿ ਜ਼ਾਹਿਰ ਹੈ ਜਿਹੜਾ ਪੂਰੀ ਕੌਮ ਹੈ ਉਹ ਵੇਖਣ ਡਈ ਹੈ ਕਿ ਉਹਨਾਂ ਦੇ ਨਾਲ ਕੀਤਾ ਕੀ ਜਾ ਰਿਹਾ। ਲੇਕਿਨ ਪਾਕਿਸਤਾਨ ਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਦੋਵੇਂ ਮੈਚ ਹਰਾਏ ਨੇ, ਅਤੇ ਸਾਡਾ ਜਿਹੜੇ ਖਵਾਜਾ ਆਸਿਫ ਸਾਹਿਬ ਨੇ ਉਹਨਾਂ ਨੇ ਆਖਿਆ ਹਾਰਿਸ ਰਊਫ ਉੱਥੇ ਸਾਡਾ ਇੱਕ ਪਲੇਅਰ ਹੈ, ਉਹ ਕ੍ਰਿਕਟ ਦੇ ਵਿੱਚ ਤਾਂ ਨਾਕਾਮ ਹੀ ਹੈ ਵਿਚਾਰਾ, ਉੱਥੇ ਤਾਂ ਉਹਦੇ ਕੋਲੋਂ ਕੁਝ ਕੀਤਾ ਨਹੀਂ ਜਾਂਦਾ। ਅਤੇ ਗਰਾਊਂਡ 'ਚ ਖਲੋ ਕੇ ਜਿਹੜੇ ਇੰਡੀਅਨ ਤਮਾਸ਼ਾਈ ਸਨ ਉਹਨਾਂ ਨੂੰ 6-0 ਦਾ ਨਿਸ਼ਾਨ ਬਣਾਉਂਦਾ ਰਿਹਾ, 6-0 ਹੱਥਾਂ ਦੇ ਨਾਲ 6-0 ਬਣਾਉਂਦਾ ਰਿਹਾ। ਮਕਸਦ ਦੱਸਣਾ ਇਹ ਸੀ ਵੀ ਅਸੀਂ 6 ਜਹਾਜ਼ ਤੁਹਾਡੇ ਸੁੱਟੇ ਅਤੇ ਤੁਸੀਂ 0। ਅਤੇ ਚਲੋ ਪਹਿਲੀ ਗੱਲ ਤਾਂ ਉਹਨੂੰ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ। ਖਿਲਾੜੀ ਸੋਹਣੇ ਲੱਗਦੇ ਨੇ ਮੈਦਾਨ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਨਾਲ ਬੋਲਦੇ, ਜਿਵੇਂ ਜੱਜ ਸੋਹਣੇ ਲੱਗਦੇ ਨੇ ਆਪਣੇ ਫੈਸਲਿਆਂ ਦੇ ਥਰੂ ਬੋਲਦੇ। ਲੇਕਿਨ ਪਾਕਿਸਤਾਨ ਦੇ ਵਿੱਚ ਜੱਜਾਂ ਨੂੰ ਬੜੀ ਆਦਤ ਹੈ ਕੜਾਕੇ ਕੱਢਣ ਦੀ, ਐਵੇਂ ਰਿਮਾਰਕਸ ਦੇਈ ਜਾਣ ਦੀ ਅਦਾਲਤ 'ਚ ਬਹਿ ਕੇ, ਉਹ ਵੀ ਐਵੇਂ ਵੱਟ ਕੱਢੀ ਆਉਂਦੇ ਨੇ। ਇਸੇ ਤਰੀਕੇ ਨਾਲ ਸਾਡੇ ਜਿਹੜੇ ਕ੍ਰਿਕਟਰ ਨੇ ਉਹ ਵੀ ਹੁਣ ਸ਼ੁਰੂ ਹੋ ਗਏ ਨੇ, ਉਹ ਵੀ ਹੁਣ ਗਰਾਊਂਡ 'ਚ ਇਸ਼ਾਰੇ ਕਰਕੇ ਗੱਲਾਂ ਕਰਦੇ ਨੇ, ਬਜਾਏ ਇਸ ਦੇ ਕਿ ਤੁਸੀਂ ਚੰਗੀ ਬੈਟਿੰਗ ਕਰੋ, ਤੁਸੀਂ ਬਜਾਏ ਇਸ ਦੇ ਕਿ 6-0 ਦੱਸਣ ਦੇ ਆਪ ਆਪਣੀ ਕੋਈ ਕਰਤੂਤ ਬਿਹਤਰ ਕਰੋ ਅਤੇ ਇੱਥੇ ਕ੍ਰਿਕਟ ਦੇ ਮੈਦਾਨ 'ਚ ਜਿੱਤੋ। ਉੱਥੇ ਛਿੱਤਰ ਖਾਣ ਡਏ ਜੇ, ਔਰ ਉਹ ਵੀ ਬੜੇ ਭੈੜੇ ਕਿਸਮ ਦੇ, ਅਤੇ ਇਸ਼ਾਰੇ ਕਰਨ ਡਏ ਜੇ 6-0 ਦੇ। ਬਹਰਹਾਲ ਬੜੀ ਕੋਈ ਬੇਸ਼ਰਮੀ ਵਾਲੀ ਗੱਲ ਹੈ। ਮੈਂ ਇਹੀ ਕਹਾਂਗਾ ਹਾਰਿਸ ਰਊਫ ਨੂੰ ਕਿ ਵੀਰ ਮੇਰਿਆ, ਨਿੱਕਿਆ ਵੀਰਾ, ਨਹੀਂ ਇਹੋ ਜਿਹੇ ਕੰਮ ਨਾ ਕਰ, ਆਪਣੀ ਸਪੋਰਟਸ 'ਤੇ ਤਵੱਜੋ ਦੇ। ਸਪੋਰਟਸਮੈਨ ਆਪਣੇ ਖੇਲ ਦੇ ਨਾਲ ਰਿਸਪੌਂਡ ਕਰਦੇ ਨੇ। ਸਪੋਰਟਸਮੈਨ ਜੰਗਾਂ ਦੀਆਂ ਗੱਲਾਂ ਜਿਹੜੀਆਂ ਉਹ ਖੇਲਾਂ ਦੇ ਮੈਦਾਨਾਂ 'ਚ ਨਹੀਂ ਕਰਦੇ। ਖੇਲਾਂ ਦੇ ਮੈਦਾਨਾਂ ਦੇ ਵਿੱਚ ਆਪਣੀ ਹਿੱਕ ਦੇ ਜ਼ੋਰ ਦੇ ਨਾਲ ਆਪਣੀ ਜਿਹੜੀ ਪਰਫਾਰਮੈਂਸ ਹੁੰਦੀ ਹੈ ਸਪੋਰਟਸਮੈਨ ਨੇ ਉਹ ਵਿਖਾਉਣੀ ਹੁੰਦੀ ਹੈ। ਲੇਕਿਨ ਇਹ ਵੀ ਕੀ ਕਰਨ, ਬਾਹਰ ਜਿਹੜੇ ਤਮਾਸ਼ਬੀਨ ਨੇ ਇਹਨਾਂ ਦੇ ਸਹੂਲਤਕਾਰ ਨੇ, ਇਹਨਾਂ ਦੇ ਜਿਹੜੇ ਸਿਫਾਰਸ਼ੀ ਨੇ, ਇਹ ਪਤਾ ਲੱਗਾ ਵੀ ਹਾਰਿਸ ਰਊਫ ਜਿਹੜਾ ਹੈ ਇਹ ਖਵਾਜਾ ਆਸਿਫ ਸਾਹਿਬ ਦੀ ਸਿਫਾਰਿਸ਼ ਦੇ ਉੱਤੇ ਕ੍ਰਿਕਟ ਟੀਮ ਦੇ ਵਿੱਚ ਹੈ। ਇਹ ਇਹਨਾਂ ਦਾ ਕੋਈ ਚਾਚਾ ਲੱਗਦਾ ਹੈ ਕਿ ਮਾਮਾ ਲੱਗਦਾ ਹੈ, ਮਤਲਬ ਰਿਸ਼ਤੇ 'ਚ ਭਾਵੇਂ ਨਹੀਂ ਲੱਗਦਾ, ਲੇਕਿਨ ਇਹਨਾਂ ਦਾ ਕੋਈ ਬੜਾ ਕਰੀਬੀ ਹੈ, ਕੋਈ ਇਹਨਾਂ ਦਾ ਕੋਈ ਦੋਸਤ ਦਾ ਪੁੱਤਰ ਹੈ, ਜਾਂ ਇਲਾਕੇ ਦਾ ਜਾਂ ਇਹਨਾਂ ਦੇ ਹਲਕੇ ਦਾ ਹੈ। ਬਹਰਹਾਲ ਇਹ ਜੋ ਵੀ ਉਹਦੇ ਚਾਚੇ ਮਾਮੇ ਜੋ ਵੀ ਲੱਗਣ ਡਏ ਨੇ ਉਹਦੇ, ਉਸ ਹਿਸਾਬ ਨਾਲ ਇਹਨਾਂ ਨੇ ਉਹਨੂੰ ਟੀਮ 'ਚ ਰਖਵਾਇਆ, ਬਾਕੀ ਉਹਦੇ ਪੱਲੇ ਕੁਛ ਨਹੀਂ। ਹੁਣ ਖਵਾਜਾ ਆਸਿਫ ਨੇ ਆਖਿਆ ਵੀ ਹਾਰਿਸ ਰਊਫ ਠੀਕ ਟਕਰਿਆ, ਕੰਮ ਚੁੱਕ ਕੇ ਰੱਖ, ਕ੍ਰਿਕਟ ਮੈਚ ਤੇ ਹੁੰਦੇ ਰਹਿੰਦੇ ਨੇ, ਲੇਕਿਨ 6-0 ਦੀ ਹਜ਼ੀਮਤ ਇੰਡੀਆ ਕਿਆਮਤ ਤੱਕ ਨਹੀਂ ਭੁੱਲੇਗਾ। ਭਾਰਤੀ ਸ਼ਾਇਕੀਨ ਨੂੰ 6-0 ਦਾ ਨਿਸ਼ਾਨ ਦਿਖਾਉਣ 'ਤੇ ਸਾਡੇ ਵਜ਼ੀਰੇ ਦਿਫਾਅ ਦਾ ਇਹ ਜਿਹੜਾ ਉਹਦੇ ਉੱਤੇ ਇਹ ਉਹਨਾਂ ਦਾ ਤੁਸੀਂ ਆਖੋ ਟਵੀਟ ਹੈ, ਇਹ ਉਹਨਾਂ ਦਾ ਤਬਸਰਾ ਹੈ ਉਹਦੇ ਉੱਤੇ। ਉਹ ਮੈਂ ਇੱਕ ਗੱਲ ਸੁਣਦੇ ਹੁੰਦੇ ਸਾਂ ਬਜ਼ੁਰਗਾਂ ਦੇ ਕੋਲੋਂ ਕਿ ਬਸ਼ਰਮ ਦੇ ਪਿਛਵਾੜੇ ਰੁੱਖ ਉੱਗਿਆ। ਉਹ ਨਿੱਕੇ ਹੁੰਦੇ ਤਾਂ ਬੰਦਾ ਸਹੀ ਸੋਚਣਾ ਸ਼ੁਰੂ ਹੋ ਜਾਂਦਾ ਨਾ ਵੀ ਪਿਛਵਾੜੇ ਰੁੱਖ ਕਿਵੇਂ ਉੱਗ ਸਕਦਾ, ਉਦੋਂ ਨਹੀਂ ਸਮਝ ਆਉਂਦੀ ਵੀ ਇੱਕ ਮੁਹਾਵਰਾ ਹੀ ਹੁੰਦਾ ਹੈ। ਬਹਰਹਾਲ ਉਹ ਬਜ਼ੁਰਗ ਦੱਸਦੇ ਹੁੰਦੇ ਸਨ ਵੀ ਬਸ਼ਰਮ ਦੇ ਪਿਛਵਾੜੇ ਰੁੱਖ ਉੱਗਿਆ ਅਤੇ ਬਸ਼ਰਮ ਨੇ ਬਜਾਏ ਪਰੇਸ਼ਾਨ ਹੋਣ ਦੀ ਆਖਿਆ ਵੀ ਚੱਲ 4 ਯਾਰ ਛਾਵੇਂ ਬਹਿਣਗੇ। ਅਤੇ ਉਹੀ ਗੱਲ ਹੈ ਵੀ ਇਹ ਵੀ ਖਵਾਜਾ ਆਸਿਫ ਸਾਹਿਬ ਵੀ ਰੱਜ ਕੇ ਹੀ ਬਸ਼ਰਮ ਨੇ। ਇਹਨਾਂ ਨੂੰ ਵੀ ਸਮਝ ਰਹੀ ਕਿ ਵਜ਼ੀਰ ਦਿਫਾਅ ਦਾ ਇਹ ਕੰਮ ਨਹੀਂ। ਅਤੇ ਜੇ ਮੇਰੇ ਖਵਾਜਾ ਸਾਹਿਬ ਜੇ ਤੁਸੀਂ ਇਹ ਜੁਗਤਾਂ ਹੀ ਮਾਰਨੀਆਂ ਨੇ ਤਾਂ ਇੱਕ ਕੋਈ ਵਜ਼ਾਰਤ ਜੁਗਤ ਬਣਵਾ ਲਓ, ਅਤੇ ਵਜ਼ਾਰਤ ਜੁਗਤਬਾਜ਼ੀ ਹੋਣੀ ਚਾਹੀਦੀ ਹੈ। ਜਿਵੇਂ ਵਜ਼ਾਰਤ ਹਵਾਬਾਜ਼ੀ ਹੈ, ਵਜ਼ਾਰਤ ਬਲਕਿ ਮੈਂ ਆਨਾ ਬਹਿਬੂਦ ਆਬਾਦੀ ਦੀ ਵਜ਼ਾਰਤ ਲਵੋ, ਉਹਦੇ ਜੁਗਤਾਂ ਵੀ ਮਾਰੋ, ਉਹਦੇ 'ਚ ਲੋਕਾਂ ਨੂੰ ਸਾਰੇ ਬਹਿਬੂਦ ਆਬਾਦੀ ਨਾਲ ਰਿਲੇਟਡ ਮਾਮਲਾਤ ਵੀ ਦੱਸੋ, ਆਬਾਦੀ ਕੰਟਰੋਲ ਕਰਨ ਦੇ ਮਾਮਲਾਤ ਵੀ ਦੱਸੋ। ਬਲਕਿ ਤੁਹਾਡੀ ਸ਼ਕਲ ਵੇਖ ਕੇ ਲੋਕਾਂ ਵੈਸੇ ਹੀ ਡਰ ਜਾਣਾ ਵੀ ਜੇ ਸਾਡਾ ਅਯਾਣਾ ਇਹੋ ਜਿਹਾ ਨਿਕਲ ਆਇਆ, ਖਵਾਜਾ ਆਸਿਫ ਵਰਗਾ ਬਸ਼ਰਮ ਨਿਕਲ ਆਇਆ ਤਾਂ ਕੀ ਬਣੇਗਾ। ਯਕੀਨ ਕਰੋ ਅੱਧਿਆਂ ਲੋਕਾਂ ਨੇ ਤੁਹਾਡੀ ਕਰਤੂਤ ਵੇਖ ਕੇ ਅਯਾਣੇ ਜੰਮਣੇ ਛੱਡ ਦੇਣੇ ਨੇ। ਮੈਂ ਆਨਾ ਵੀ ਕੋਈ ਬਰਥ ਕੰਟਰੋਲ ਦਾ ਕੋਈ ਉਹਨਾਂ ਨੂੰ ਕੋਈ ਤਰੀਕਾ ਵੀ ਇਸਤੇਮਾਲ ਨਹੀਂ ਕਰਨਾ ਪੈਣਾ, ਡਰ ਹੀ ਇੰਨਾ ਉਹਨਾਂ ਦੇ ਜ਼ਿਹਨ 'ਚ ਬਹਿਣਾ ਤੁਹਾਡੀ ਸ਼ਕਲ ਵੇਖ ਕੇ
ਔਰ ਤੁਹਾਡੀਆਂ ਕਰਤੂਤਾਂ ਵੇਖ ਕੇ ਖਵਾਜਾ ਸਾਹਿਬ ਵੀ ਪਾਕਿਸਤਾਨ ਦੀ ਆਬਾਦੀ ਦਾ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ ਉਹ ਥੱਲੇ ਹੋ ਜਾਣਾ ਹੈ। ਐਡੇ ਤੁਸੀਂ ਕੋਈ ਰੱਜ ਕੇ ਬੇਸ਼ਰਮ ਜੇ ਵੈਸੇ। ਲੇਕਿਨ ਚਲੋ ਬਹਰਹਾਲ ਹੁਣ ਮਤਲਬ ਕ੍ਰਿਕਟ ਦੇ ਵਿੱਚ 2 ਵਾਰੀ ਜ਼ਲਾਲਤ ਹੋਈ ਹੈ ਤੇ ਉਹ ਬੱਚਿਆਂ ਵਾਲੀਆਂ ਹਰਕਤਾਂ ਆਰਐਸ ਰਊਫ ਕਰਨ ਡਿਆ। ਲੇਕਿਨ ਕਿਉਂਕਿ ਤੁਸੀਂ ਉਹਦੇ ਸਿਫਾਰਸ਼ੀ ਹੋ ਤੇ ਤੁਸੀਂ ਉਹਦੇ ਬਾਰੇ ਚੰਗਾ ਹੀ ਕਹਿਣਾ ਤੇ ਆਪਣਾ ਜਿਹੜਾ ਖਿੱਚ ਕੇ ਰੱਖੋ। ਅੱਛਾ, ਅਗਲੀ ਖਬਰ ਵੀ ਇਹੋ ਜਿਹੀ ਹੈ ਜੋ ਕ੍ਰਿਕਟ ਦੇ ਵਿੱਚ ਕੀਤਾ ਇਹਨਾਂ ਨੇ। ਹੁਣ ਡਾਕਟਰ ਨਵਾਨ ਨਿਆਜ਼ ਦੱਸਣ ਡਏ ਨੇ ਵੀ ਉਹ ਜਿਹੜੇ ਕ੍ਰਿਕਟ ਦੇ ਵੱਡੇ ਵੱਡੇ ਅਹੁਦੇ ਨੇ ਉੱਥੇ ਇੱਕ ਬਿਊਰੋਕਰੇਟ ਨੂੰ ਲਾਇਆ ਹੈ, ਇੱਕ ਸਾਬਕਾ ਡਿਪਟੀ ਕਮਿਸ਼ਨਰ ਨੂੰ ਲਾਇਆ ਹੈ, ਇੱਕ ਕੋਈ ਘੋੜਿਆਂ ਦੀ ਕਮੈਂਟਰੀ ਕਰਦਾ ਸੀ, ਘੋੜਿਆਂ ਦੀ ਦੌੜ ਦੀ ਕਮੈਂਟਰੀ ਕਰਦਾ ਸੀ, ਉਹਨੂੰ ਲਾਇਆ ਹੈ। ਮੈਂ ਨਾ ਕੋਈ ਖੋਤਿਆਂ ਨੂੰ ਖੁਰੀਆਂ ਲਾਉਣ ਵਾਲੇ ਨੂੰ ਇੱਕ ਅੱਧੇ ਨੂੰ ਲਾਓ ਉੱਥੇ। ਹੁਣ ਤੁਹਾਨੂੰ ਲੱਗੇਗਾ ਮਜ਼ਾਕ ਕਰਨ ਡਿਆ, ਨਹੀਂ ਇਹਨਾਂ ਨੂੰ ਖੁਰੀਆਂ ਲਾਵੇ, ਇਹ ਮੇਰਾ ਮਤਲਬ ਕੋਈ ਬੰਦੇ ਦੇ ਪੁੱਤਰ ਬਣਨ। ਫਿਰ ਉਸ ਤੋਂ ਬਾਅਦ ਇਹ ਜਿਹੜੇ ਡੰਗਰਾਂ ਨੂੰ ਖੱਸੀ ਖੁੱਸੀ ਕਰਦੇ ਨੇ ਕੋਈ ਉਹ ਜਿਹੇ ਵੀ ਇੱਕ ਅੱਧੇ ਬੰਦੇ ਜਿਹੜੇ ਇੱਥੇ ਲਾ ਦਿਓ ਨਾਲ, ਉਹ ਵੀ ਕੋਈ ਮਸ਼ਵਰਾ ਮੁਫੀਦ ਦੇਣਗੇ ਜਿਹੋ ਜਿਹੇ ਤੁਸੀਂ ਕੰਮ ਇਹ ਕਰਨ ਡਏ ਹੋ। ਇਹਦੇ ਵਿੱਚ ਤਾਂ ਫਿਰ ਹਰ ਤਰ੍ਹਾਂ ਦੇ ਮੇਰਾ ਖਿਆਲ ਹੈ ਕਿ ਜਿਹੜੇ ਨਾ ਉਹ ਤੁਹਾਨੂੰ ਬੰਦੇ ਲਾਉਣੇ ਪੈਣੇ ਨੇ, ਕਿਉਂਕਿ ਜਿੱਥੇ ਤੁਸੀਂ ਔਰ ਫੀਲਡ ਮਾਰਸ਼ਲ ਸਾਹਿਬ ਕ੍ਰਿਕਟ ਨੂੰ ਲੈ ਗਏ ਜੇ, ਹੁਣ ਤਾਂ ਮੇਰਾ ਖਿਆਲ ਟਿਚਰਾਂ ਕਰਦੇ ਨੇ ਇੰਡੀਆ ਵਾਲੇ ਵੀ, ਆਉਂਦੇ ਨੇ ਤੁਹਾਡਾ ਕੋਈ ਸਾਡੇ ਨਾਲ ਮੁਕਾਬਲਾ ਹੀ ਨਹੀਂ। ਅੱਛਾ ਜੀ, ਅੱਜ ਕੱਲ੍ਹ ਲੋਕੀ ਆਉਂਦੇ ਨੇ ਤੁਸੀਂ ਖਬਰ ਨੂੰ ਲੰਮਾ ਬੜਾ ਕਰ ਦਿੰਦੇ ਹੋ, ਜ਼ਰਾ ਥੋੜ੍ਹਾ ਜਿਹਾ ਉਹਨੂੰ ਛੋਟਾ ਰੱਖਿਆ ਕਰੋ। ਇਸ ਲਈ ਅਗਲੀ ਖਬਰ 'ਤੇ ਚੱਲਦੇ ਜੀ। ਅਗਲੀ ਖਬਰ, ਅਦਾਲਤ ਨੇ ਟਿਕਟਾਕਰ ਹਕੀਮ ਸ਼ਹਿਜ਼ਾਦ ਉਰਫ ਲੋਹਾ ਪਾੜ ਦੇ ਨਾਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਨੇ। ਹਕੀਮ ਸ਼ਹਿਜ਼ਾਦ ਤੇ ਗੈਰ ਕਾਨੂੰਨੀ ਇਸ਼ਤਿਹਾਰ ਤੇ ਬਗੈਰ ਲਾਇਸੈਂਸ ਤੋਂ ਟਨ ਨਾਮੀ ਜਿਹੜਾ ਮਜੂਨ ਬਣਾਉਣ ਦੀ ਜਿਹੜੀ ਹੈ ਉਹ ਉਹਦੇ ਉੱਤੇ ਮਰਦਾਨਾ ਕਮਜ਼ੋਰੀ ਦਾ ਕੋਈ ਟਨ ਨਾਮੀ ਉਹਨੇ ਮਜੂਨ ਬਣਾ ਛੜਿਆ। ਤੇ ਹਾਲਾਂਕਿ ਉਹਦੀ ਆਪਣੀ ਸ਼ਕਲ ਵੇਖੋ ਤੇ ਉਹ ਵਿਚਾਰਾ ਵੈਸੇ ਹੀ ਬਿਮਾਰ ਲੱਗਦਾ ਹੈ, ਲੇਕਿਨ ਖੈਰ ਉਹਦੇ ਹੁਣ ਇਹਨਾਂ ਨੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਨੇ। ਹੁਣ ਇਹ ਸਮਝ ਤੋਂ ਬਾਹਰ ਹੈ ਕਿ ਇਹ ਸਭ ਤੋਂ ਵੱਡਾ ਜੁਰਮ ਇਹਨਾਂ ਨੇ ਕੀਤਾ ਹੈ। ਜੋ ਕੁਝ ਫੀਲਡ ਮਾਰਸ਼ਲ ਸਾਹਿਬ ਕਰੀ ਆਉਂਦੇ ਨੇ ਆਇਨ ਦੇ ਨਾਲ, ਜੋ ਕੁਝ ਸ਼ਬਾਜ਼ ਸ਼ਰੀਫ ਕਰੀ ਆਉਂਦਾ, ਜੋ ਕੁਝ ਖਵਾਜਾ ਆਸਿਫ ਕਰਦਾ, ਜੋ ਕੁਝ ਬਾਜੀ ਮਰੀਮ ਕਰਨ ਡਈ ਹੈ, ਤੇ ਜੇ ਇਹ ਹਕੀਮ ਸ਼ਹਿਜ਼ਾਦ ਲੋਹਾ ਪਾੜ ਕੋ ਟਨ ਬਣਾ ਕੇ ਵੇਚ ਲੇਗਾ ਤੇ ਉਹ ਅਲੱਗ ਗੱਲ ਹੈ ਵੀ ਸਾਡੀ ਕੌਮ ਥੋੜ੍ਹੀ ਜੀ, ਬਸ ਮੈਂ ਹੀ ਆਖਾਂਗਾ ਵੀ ਕੌਮ ਵੀ ਪੜ੍ਹੀ ਲਿਖੀ ਘੱਟ ਹੀ ਹੈ, ਇਹੋ ਜਿਹੇ ਸ਼ੋਭਦਾਬਾਜ਼ ਤੇ ਫਰਾਡੀਆਂ ਦੇ ਹੱਥਾਂ 'ਚ ਚੜ੍ਹ ਜਾਂਦੀ ਹੈ। ਤੇ ਉਹ ਪਤਾ ਨਹੀਂ ਹੈ ਕੀ ਖੇ ਸਵਾਹ ਬਣਾ ਕੇ ਉਹਦੇ 'ਚ ਇਹਨਾਂ ਦੇ ਗੁਰਦਿਆਂ ਦੀ ਤੇ ਪਤਾ ਨਹੀਂ ਕਿਹੜੀ ਸ਼ਾਇਦ ਦੀ ਤਬਾਹੀ ਕਰੀ ਜਾਣਗੇ, ਲੋਕੀ ਲੈ ਖਾਈ ਜਾਣਗੇ। ਤੇ ਬਸ ਵੈਸੇ ਹੀ ਇਹਨੂੰ ਪਹਿਲਾਂ ਵੀ ਤੁਸੀਂ ਸਮਝਾ ਲੈਂਦੇ ਹੋ। ਵੈਸੇ ਇਹ ਵੀ ਨਹੀਂ ਮੁੜਦਾ, ਇਹ ਵੀ ਕੋਈ ਬੜੀ ਝੂਠ ਹੈ। ਮੈਂ ਹਿਸਾਬ ਲਾਇਆ ਜਿਹੜੇ ਹਕੀਮ ਸਾਹਿਬ ਨੇ ਨਾ, ਇਹ ਵੀ ਬੜੇ ਹਕੀਮ ਤੇ ਕੋਈ ਨਹੀਂ ਐਵੇਂ ਬਣਿਆ ਹਕੀਮ ਹੈ, ਲੇਕਿਨ ਇਹ ਵੀ ਕੋਈ ਝੂਠ ਹੀ ਹੈ। ਇਹ ਵੀ ਹਰ ਦੂਜੇ ਦਿਨ ਕੋਈ ਨਾ ਕੋਈ ਨਵਾਂ ਕੰਮ ਕਰਦਾ, ਫਿਰ ਪੁਲਿਸ ਵਾਲੇ ਕੁੱਕੜ ਬਣਾ ਲੈਂਦੇ ਨੇ, ਫਿਰ ਮਾਫੀ ਮੰਗ ਲੈਂਦਾ, ਫਿਰ ਸ਼ੁਰੂ ਹੋ ਜਾਂਦਾ। ਲੇਕਿਨ ਬਹਰਹਾਲ ਚਲੋ ਉਹ ਜੋ ਵੀ ਕਰਦਾ ਹੈ, ਲੇਕਿਨ ਦੂਸਰੇ ਪਾਸੇ ਤੁਸੀਂ ਹਿਸਾਬ ਇਹ ਲਾਓ ਵੀ ਜੋ ਵੱਡੇ ਚੋਰ ਸਨ ਜਿਨ੍ਹਾਂ ਨੇ ਪੂਰੀ ਕੌਮ ਨੂੰ, ਮੇਰਾ ਮਤਲਬ ਹੈ ਕਿ ਉਹਨਾਂ ਨੂੰ ਮੁਆਸ਼ੀ ਕਮਜ਼ੋਰੀ ਕਰ ਦਿੱਤੀ ਹੈ, ਪੂਰੀ ਕੌਮ ਦੀ ਹਰ ਤਰ੍ਹਾਂ ਦੀ ਅਖਲਾਕੀ ਕਮਜ਼ੋਰੀ ਕਰ ਦਿੱਤੀ ਹੈ, ਉਹਨਾਂ ਨੂੰ ਇਸ ਵੇਲੇ ਹਕੂਮਤਾਂ 'ਚ ਪਾਇਆ ਹੈ, ਉਹਨਾਂ ਦੀਆਂ ਅੱਠੇ ਘਿਓ 'ਚ ਨੇ। ਤੇ ਇਹ ਲੋਹਾ ਪਾੜ ਜਿਹੜਾ ਇਹਨੂੰ ਜਨਾਬ ਛਿੱਲ ਕੇ ਰੱਖ ਦਿਓ, ਇਹਦੇ ਨਾਲ ਜਿਹੜਾ ਕੰਮ ਕਰ ਦਿਓ। ਅੱਛਾ ਜੀ, ਅੱਗੋਂ ਡੱਕੀ ਬਾਈ ਜਿਹੜਾ ਉਹਦੀ ਜ਼ਮਾਨਤ ਅਪਲਾਈ ਕੀਤੀ ਉਹਨਾਂ ਨੇ, ਉਹੀ ਜਿਹੜਾ ਜੂਏ ਦਾ। ਇੱਕ ਤੇ ਉਹ ਤੁਹਾਨੂੰ ਦੱਸੀਏ ਵੀ ਉਹ ਜਿਹੜਾ ਸਰਫਰਾਜ਼ ਚੌਧਰੀ ਸਾਹਿਬ ਸਨ, ਜਿਹੜੇ ਡੱਕੀ ਬਾਈ ਦੇ ਕੋਲੋਂ ਮਾਲ ਮੁਕੱਦਮਾ ਲੈਣਾ ਚਾਹ ਰਹੇ ਸਨ ਵੀ ਯਾ ਸ਼ੇਖ ਇੱਧਰ ਵੀ ਵੇਖ, ਜਿਹੜਾ ਆਪ ਮਾਲ ਕਮਾਇਆ ਇਹਦੇ 'ਚੋਂ ਸਾਨੂੰ ਵੀ ਕੋਈ ਹਿੱਸਾ ਦਿਓ। ਤੇ ਉਹ ਜਿਹੜਾ ਉਹਨਾਂ ਚੜ੍ਹਾਈ ਕਰ ਦਿੱਤੀ ਸੀ ਡੱਕੀ ਦੇ ਉੱਤੇ, ਉਹਨਾਂ ਨੂੰ ਸਸਪੈਂਡ ਕੀਤਾ ਵੱਡੇ ਅਫਸਰਾਂ ਨੇ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਮਕਸਦ ਉਹਨਾਂ ਦਾ ਇਹ ਹੈ ਕਿ ਇਹ ਇਕੱਲਾ ਸਰਫਰਾਜ਼ ਚੌਧਰੀ ਹਿੱਸਾ ਕਿਉਂ ਲਏਗਾ, ਅਸੀਂ ਵੀ ਲੈਣਾ। ਬਹਰਹਾਲ ਹੁਣ ਡੱਕੀ ਬਾਈ ਦੀ ਜਿਹੜੀ ਦਰਖਾਸਤ ਹੈ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਮੁਸਤਰਦ ਕਰ ਦਿੱਤੀ ਹੈ। ਉਹਨੇ ਕਿਹਾ ਕਿ ਇਹਦੀ ਜ਼ਮਾਨਤ ਮੈਂ ਨਹੀਂ ਦੇ ਸਕਦਾ। ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ ਵੀ ਦਿਹਾੜੀ ਲਾ ਸਕਦੇ ਸਨ, ਲੇਕਿਨ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਲਾਈ। ਹੁਣ ਅੱਲਾ ਹੀ ਖੈਰ ਕਰੇ, ਅੱਗੋਂ ਇਹਨੂੰ ਜ਼ਮਾਨਤ ਲੱਭ ਜਾਣੀ ਹੈ, ਮੈਂ ਅੱਜ ਹੀ ਦੱਸ ਦਿੰਦਾ ਤੁਹਾਨੂੰ। ਤਾਂ ਜ਼ਾਹਿਰ ਹੈ ਜਿੰਨੇ ਵੀ ਦੇਣੀ ਹੈ ਉਹ ਫਿਰ ਅੱਠੇ ਹੀ ਘਿਓ 'ਚ ਹੋਣਗੀਆਂ, ਜਿਹੜੇ ਵੀ ਸਰਕਾਰ ਜ਼ਮਾਨਤ ਦੇਣਗੇ। ਤੇ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਵੀ ਐਡਾ ਵੱਡਾ ਜੁਰਮ ਬਣਾਤਾ ਇਹਦਾ ਟਿਕਟੋਕਰ ਦਾ ਕਿ ਜਿਵੇਂ ਇਹਨੇ ਐਟਮ ਬੰਬ ਦਾ ਕੋਈ ਪੁਰਜ਼ਾ ਜਿਹੜਾ ਉਹ ਫੜ ਕੇ ਤੇ ਕਿਤੇ ਵੇਚ ਛੱਡਿਆ ਜਾਂ ਲੀਕ ਕਰ ਛੱਡਿਆ। ਤੇ ਇਹ ਵੀ ਤੁਸੀਂ ਆਪ ਹਿਸਾਬ ਲਾ ਲਓ ਕਿ ਸਾਡੀਆਂ ਪ੍ਰਾਇਓਰਿਟੀਜ਼ ਕੀ ਨੇ। ਇੱਕ ਪਾਸੇ ਲੋਹਾ ਪਾੜ ਫੜਿਆ, ਦੂਜੇ ਪਾਸੇ ਡੱਕੀ ਬਾਈ ਫੜਿਆ, ਤੇ ਜਿਹੜੇ ਅਸਲ ਚੋਰ ਤੇ ਲਫੈਂਟਰ ਸਨ ਉਹਨਾਂ ਨੂੰ ਖੁੱਲ੍ਹਾ ਛੱਡਿਆ ਵੀ ਜੋ ਤੁਸੀਂ ਮਰਜ਼ੀ ਕਰੋ। ਅੱਛਾ ਜੀ, ਮੈਡਮ CM ਸਾਹਿਬਾ ਸਾਹੀਵਾਲ ਗਈਆਂ ਸਨ, ਤੇ ਕਿਉਂਕਿ ਮੈਡਮ ਨੂੰ ਤਾਲੀਮ ਦੇ ਨਾਲ ਬੜੀ ਦੁਸ਼ਮਣੀ ਹੈ, ਇਸ ਲਈ ਮੈਡਮ ਦੇ ਜਾਣ ਦੇ ਉੱਤੇ ਇਸ ਖੁਸ਼ੀ 'ਚ ਬੱਚਿਆਂ ਨੂੰ ਜਿਹੜਾ ਉਹ ਸਕੂਲੋਂ ਛੁੱਟੀ ਕਰਾ ਦਿੱਤੀ ਗਈ। ਹਾਂਜੀ, ਉਹ ਘੰਟਾ ਕੁ ਬੱਚੇ ਆਏ ਸਕੂਲੇ ਤੇ ਉਹਨਾਂ ਨੂੰ ਆਖਿਆ ਵੀ ਜਾਓ ਬੱਚਿਓ, ਅੱਜ ਮੈਡਮ ਆ ਰਹੀ ਹੈ, ਕਿਉਂਕਿ ਮੈਡਮ ਦਾ ਪੜ੍ਹਨ ਲਿਖਣ ਨਾਲ ਕੋਈ ਲੈਣ। ਇਹ ਕਿਹਾ ਤਾਂ ਨਹੀਂ ਉਹਨਾਂ ਨੇ, ਲੇਕਿਨ ਜ਼ਾਹਿਰ ਹੈ ਕੋਈ ਵੀ ਹੋਰ ਚੀਫ ਮਿਨਿਸਟਰ ਹੁੰਦਾ ਤੇ ਕੰਮ ਨਾ ਕਰਨ ਦੇਵੇ, ਲੇਕਿਨ ਮੈਡਮ ਜਿੱਥੇ ਵੀ ਜਾਂਦੀ ਹੈ ਸਕੂਲਾਂ ਦੇ ਵਿੱਚ ਛੁੱਟੀ ਕਰਾਤੀ ਜਾਂਦੀ ਹੈ। ਤੇ ਮੈਡਮ ਨੇ ਹੁਣ ਫਿਰ ਸਕੂਲਾਂ 'ਚ ਸਾਰਿਆਂ ਨੂੰ ਛੁੱਟੀ ਕਰਾਈ ਹੈ, ਤੇ ਸਾਰੇ ਲੋਕ ਜਿਹੜੇ ਨੇ ਉਹ ਘੰਟਾ ਪੜ੍ਹ ਕੇ ਤੇ ਬੱਚੇ ਘਰਾਂ ਨੂੰ। ਅੱਗੇ ਜ਼ਰਾ ਹਿਸਾਬ ਲਾਓ ਵੀ ਮੈਡਮ ਨੇ ਆਪੇ ਹੀ ਗੱਲ ਦੱਸੀ ਹੈ, ਮੈਂ ਨਹੀਂ ਆਖਣ ਡਿਆ। ਹੁਣ ਤੁਹਾਨੂੰ ਗੁੱਸਾ ਬੜਾ ਆਉਂਦਾ ਹੈ ਕਿ ਜੀ ਇਹ ਮਰੀਮ ਸਾਹਿਬਾ ਦੇ ਟਾਈਮ ਕਿਉਂ ਜ਼ਾਇਆ ਕਰਦੇ ਹੋ, ਖਬਰਾਂ ਹੋਰ ਦਿਓ। ਹੁਣ ਮੈਂ ਕਰਾਂ ਕਿ ਉਹ ਖਬਰਾਂ ਹੀ ਇਹੋ ਜਿਹੀਆਂ ਨੇ, ਬਾਜੀ ਮਰੀਮ ਨੇ ਕੀਤਾ ਹੀ ਇੰਨਾ ਕੁਛ ਹੁੰਦਾ ਪੂਰੇ ਦਿਨ 'ਚ, ਨਾ ਦੱਸਾਂ ਤੇ ਫਿਰ ਆਖੋਗੇ ਦੱਸਿਆ ਨਹੀਂ।
ਅੱਜ ਉਹਨਾਂ ਨੇ ਬਾਬਲ ਨਗਰ ਦੇ ਰਿਲੀਫ ਕੈਂਪ ਦੇ ਵਿੱਚ ਗਏ ਤੇ ਬਾਅਦ 'ਚ ਆ ਕੇ ਆਪੇ ਹੀ ਆਪਣੀ ਸਟੋਰੀ ਸੁਣਾਈ ਕਿ ਉੱਥੇ ਇੱਕ ਬੱਚਾ ਜੰਮਿਆ ਤੇ ਉਹ ਬੱਚੇ ਦਾ ਨਾਮ ਮਾਂ ਨੇ ਨਵਾਜ਼ ਸ਼ਰੀਫ ਰੱਖ ਦਿੱਤਾ। ਅੱਲਾ ਹੀ ਖੈਰ ਕਰੇ, ਹੁਣ ਕਿਤੇ ਮਾਂ ਦੀ ਜੇਬ ਨਾ ਕੱਟ ਲੈ ਜਾਂ ਜਿਹੜਾ ਲਾਗੇ ਜਾਏ ਇਹ ਪਤਾ ਲੱਗੇ ਵੀ ਜੰਮਦੇ ਨੇ ਦਾਈ ਦੀ ਜੇਬ ਕੱਟ ਲਈ ਸੀ, ਇਹ ਸਾਨੂੰ ਨਹੀਂ ਪਤਾ। ਬਹਰਹਾਲ ਨਾਂ ਨਵਾਜ਼ ਸ਼ਰੀਫ ਰੱਖ ਦਿੱਤਾ ਤੇ ਦੂਸਰੇ ਪਾਸਿਓਂ ਬਾਜੀ ਆਂਦੀ ਹੈ ਵੀ ਉੱਥੇ ਹੀ ਇੱਕ ਬੱਚੀ ਜੰਮੀ ਹੈ ਤੇ ਉਹਦਾ ਨਾਂ ਉਹਨਾਂ ਨੇ ਮਰੀਮ ਨਵਾਜ਼ ਰੱਖ ਦਿੱਤਾ। ਅੱਲਾ ਹੀ ਖੈਰ ਕਰੇ। ਮੈਂ ਇੱਕੋ ਘਰ 'ਚ ਨਹੀਂ, ਮਤਲਬ ਅਲੱਗ-ਅਲੱਗ ਜੰਮੇ ਨੇ, ਭੈਣ ਭਰਾ ਨਹੀਂ ਹੋ ਗਏ ਨਵਾਜ਼ ਸ਼ਰੀਫ ਸਾਹਿਬ ਤੇ ਮਰੀਮ ਨਵਾਜ਼ ਸਾਹਿਬਾ, ਲੇਕਿਨ ਕਿਤੇ ਹੋਰ ਕੋਈ ਬੱਚੀ ਜੰਮੀ ਹੈ ਤੇ ਉਹਦਾ ਨਾਂ ਜਿਹੜਾ ਉੱਡ ਪੁੱਡ ਜਾਣੀ ਦਾ ਮਰੀਮ ਨਵਾਜ਼ ਰੱਖਿਆ। ਅੱਲਾ ਹੀ ਖੈਰ ਕਰੇ। ਉਹ ਬੱਚੀ ਹੁਣ ਉਹਦੀ ਤਾਲੀਮ ਦੇ ਬਾਰੇ ਮੈਂ ਹੁਣੇ ਤੋਂ ਸੋਚਣ ਲੱਗ ਪਿਆ ਵੀ ਨਾਂ ਦਾ ਕਿੱਡਾ ਕੁ ਅਸਰ ਹੋਏਗਾ, ਅੱਗੋਂ ਉਹ ਪੜ੍ਹੇਗੀ ਬੱਚੀ ਜਾਂ ਨਹੀਂ ਪੜ੍ਹੇਗੀ। ਅੱਛਾ ਜੀ, ਅੱਗੋਂ ਮੈਂ ਜ਼ਰਾ ਗੱਲ ਕਰਨੀ ਹੈ, ਲੇਕਿਨ ਉਹ ਜ਼ਰਾ ਕੱਲ੍ਹ ਗੱਲ ਕਰਾਂਗੇ। ਇੱਕ ਸਾਂਢੇ ਦੇ ਤੇਲ ਵਾਲਾ ਜਵਾਨ ਆਇਆ ਮਾਰਕੀਟ ਦੇ ਵਿੱਚ, ਉਹਦੇ 'ਤੇ ਜ਼ਰਾ ਰੋਸ਼ਨੀ ਪਾਉਣੀ ਹੈ ਚੰਗੀ ਕਰਕੇ, ਮਤਲਬ ਵੱਡੀ ਬੈਟਰੀ ਨਾਲ ਉੱਤੇ ਰੋਸ਼ਨੀ ਪਾਉਣੀ ਪੈਣੀ ਹੈ ਸਾਂਢੇ ਦੇ ਤੇਲ ਵਾਲੇ 'ਤੇ। ਉਹ ਜ਼ਰਾ ਕੱਲ੍ਹ ਉਹਦੇ 'ਤੇ ਕੰਮ ਕਰਾਂਗੇ। ਅੱਜ ਦੀ ਖਬਰ ਇਹ ਹੈ ਕਿ ਰਾਸ਼ਨ ਕਾਰਡ ਦੇ ਜ਼ਰੀਏ ਜ਼ਰੂਰਤਮੰਦ ਖਾਨਦਾਨਾਂ ਨੂੰ 3000 ਰੁਪਏ ਦਾ ਰਾਸ਼ਨ ਦਿੱਤਾ ਜਾਏਗਾ ਮਹੀਨੇ ਦਾ। ਕਿੰਨੇ ਦਾ ਜੀ? ਪੂਰੇ ਖਾਨਦਾਨ ਨੂੰ 3000 ਦਾ। ਸਾਦੀਆ ਮਦਰ ਸਾਹਿਬਾ ਰਿਪੋਰਟਰ ਨੇ, ਉਹਨਾਂ ਨੇ ਕਿਹਾ ਕਿ ਮੈਡਮ CM ਜ਼ਰਾ 3000 ਲੈ ਕੇ ਕਰਿਆਨੇ ਦੀ ਦੁਕਾਨ ਤੇ ਆਪ ਚਲੇ ਜਾਣ ਤੇ ਪਤਾ ਲੱਗ ਜਾਏਗਾ ਵੀ ਪੂਰੇ ਟੱਬਰ ਦਾ ਜਿਹੜਾ ਰਾਸ਼ਨ ਖਰੀਦਣਾ ਹੈ ਪੂਰੇ ਮਹੀਨੇ ਦਾ, ਉਹ 3000 ਰੁਪਏ 'ਚ ਕਿੰਨਾ ਕੁ ਰਾਸ਼ਨ ਅੱਜ ਕੱਲ੍ਹ ਆ ਜਾਂਦਾ ਹੈ ਤੇ ਪੂਰੀ ਲੋ ਲੱਗ ਜਾਏਗੀ। ਮੇਰਾ ਮਤਲਬ ਹੈ ਤੁਹਾਡੇ ਸਾਹਮਣੇ ਜੋ ਆਟੇ ਦਾ ਰੇਟ ਹੈ, ਜੋ ਖੰਡ ਦਾ ਰੇਟ ਹੈ, ਮੇਰੇ ਸੱਜਣ ਮਿੱਤਰ ਆਂਦੇ ਨੇ ਵੀ ਤੁਸੀਂ ਮਹਿੰਗਾਈ ਤੇ ਗੱਲ ਨਹੀਂ ਕਰਦੇ। ਮੈਂ ਕੀ ਗੱਲ ਕਰਾਂ ਮਹਿੰਗਾਈ ਤੇ? ਲੋਕਾਂ ਦੇ ਤੇ ਕੰਨਾਂ 'ਚੋਂ ਨਿਕਲ ਰਹੀ ਹੈ ਮਹਿੰਗਾਈ। ਨਾ ਉਹ ਆਟਾ ਖਰੀਦ ਸਕਦੇ ਨੇ, ਨਾ ਚੀਨੀ ਖਰੀਦ ਸਕਦੇ ਨੇ, ਨਾ ਘਿਓ ਖਰੀਦ ਸਕਦੇ ਨੇ। ਤੇ ਇਹ 3000 ਦੇ ਵਿੱਚ ਕੀ ਆਉਣਾ? ਇਹ ਤੇ ਮੇਰਾ ਕੱਲ ਕਿਤੇ ਬੈਂਕ ਹੀ ਲੁਟਾ ਦਿੱਤਾ ਬਾਜੀ ਨੇ ਪੂਰਾ। ਲੋਕੀ ਕਿਤੇ ਮਰ ਨਾ ਜਾਣ ਪੂਰਾ ਮਹੀਨਾ ਬਹੁਤਾ ਖਾ ਖਾ ਕੇ। ਮਤਲਬ 3000 ਰੁਪਈਆ ਬਾਜੀ ਨੇ ਇਕੱਠਾ ਹੀ ਦੇ ਦਿੱਤਾ ਰਾਸ਼ਨ ਲਈ। ਇੰਨਾ ਰਾਸ਼ਨ ਲੋਕੀ ਸਾਂਭਣਗੇ ਕਿੱਥੇ? ਮੈਨੂੰ ਤੇ ਪਰੇਸ਼ਾਨੀ ਇਹ ਹੈ ਵੀ ਜੇ ਇਕੱਠੇ 3000 ਦਾ ਕਿਸੇ ਨੇ ਰਾਸ਼ਨ ਖਰੀਦ ਲਿਆ ਤੇ ਟਰੱਕ ਤੇ ਨਾ ਲਿਆਉਣਾ ਪਵੇ ਘਰ ਨੂੰ। ਦੂਜਾ ਇਹ ਹੈ ਵੀ ਉਹਦੇ ਵਾਸਤੇ ਤੇ ਕਮਰਾ ਅਲੱਗ ਬਣਾਉਣਾ ਪਏਗਾ। ਉਹ ਰਾਸ਼ਨ ਜਿਹੜਾ ਮਹੀਨੇ ਦਾ 3000 ਦਾ ਰਾਸ਼ਨ ਆਏਗਾ, ਉਹਨੂੰ ਕਿਤੇ ਰੱਖ ਕੇ ਮਹਿਫੂਜ਼ ਕਰਨ ਵਾਸਤੇ ਤੇ ਪੂਰਾ ਗੋਦਾਮ ਬਣਾਉਣਾ ਪਏਗਾ ਲੋਕਾਂ ਨੂੰ। ਤੇ ਫਿਰ ਜੇ ਚੋਰੀਆਂ ਹੋ ਗਈਆਂ ਤੇ ਉਹਦੇ ਵਾਸਤੇ ਗਾਰਡ ਵੀ ਰੱਖਣੇ ਪੈਣਗੇ। ਇਹ ਤਾਂ ਬੜਾ ਖਰਚਾ ਪੈ ਜਾਏਗਾ ਲੋਕਾਂ ਨੂੰ। ਬਾਜੀ ਜੀ ਥੋੜ੍ਹੇ ਜਿਹੇ ਪੈਸੇ ਘੱਟ ਕਰੋ, ਇਹ ਬਹੁਤ ਜ਼ਿਆਦਾ ਤੁਸੀਂ ਪੈਸੇ ਕਰ ਦਿੱਤੇ ਨੇ। 3000 5-6 ਬੰਦਿਆਂ ਦਾ ਰਾਸ਼ਨ ਮਹੀਨੇ ਦਾ ਤੁਸੀਂ ਇਕੱਠਾ ਹੀ 3000 ਹੀ ਦੇ ਦੇਣ ਲੱਗੇ ਹੋ ਲੋਕਾਂ ਨੂੰ। ਥੋੜ੍ਹਾ ਜਿਹਾ ਕੋਈ ਖਿਆਲ ਕਰੋ। ਮੇਰਾ ਖਿਆਲ ਹੈ ਕਿ ਕੰਮ ਦੂਰ ਨਿਕਲ ਜਾਏਗਾ। ਇਹ ਤੇ ਬੜੀਆਂ ਡਕੈਤੀਆਂ ਹੋਣਗੀਆਂ, ਚੋਰੀਆਂ ਹੋਣਗੀਆਂ, ਔਰ ਇਹ ਲੋਕ ਤੇ ਅਰਬਾਂਪਤੀ ਹੋ ਜਾਣਗੇ ਜਿਹਨਾਂ ਨੂੰ ਰਾਸ਼ਨ ਦੇਣ ਲੱਗੇ ਹੋ। ਇਹ ਤੇ ਵੇਚਣਗੇ। 3000 ਦਾ ਰਾਸ਼ਨ ਖਾਦਾ ਥੋੜ੍ਹੀ ਜਾਂਦਾ ਇੱਕ ਟੱਬਰ ਦੇ ਕੋਲੋਂ। ਇਹ ਤੇ ਪੂਰੇ ਦਾ ਪੂਰਾ ਇੱਥੇ ਕਿਤੇ ਤੁਹਾਡੇ ਮੁਖਾਲਫ ਜਾ ਕੇ ਸ਼ੂਗਰ ਮਿੱਲਾਂ ਨਾ ਲਾ ਲੈਣ ਲੋਕੀ ਬਾਅਦ ਦੇ ਵਿੱਚ, ਔਰ ਉੱਥੇ ਲੰਦਨ 'ਚ ਅਪਾਰਟਮੈਂਟ ਨਾ ਖਰੀਦ ਲੈਣ ਇਹਨਾਂ ਪੈਸਿਆਂ ਨੂੰ ਜੋੜ ਜੋੜ ਕੇ। ਤੇ ਮੇਰੀ ਭੈਣ ਥੋੜ੍ਹਾ ਜਿਹਾ ਸੋਚ ਇਹਦੇ 'ਤੇ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।